ਇਹ ਗੁਰੂ ਸਾਹਿਬ ਦਾ ਸ਼ਬਦ ਨੇ कि सूरा सो पहचानिए जो लरे दीन के हेत पुरजा पुरजा कट मरे कबू ना छाड़े खेत। अस्सलाम वालेकुम, सत श्री अकाल जी। मेरा पिंड मेरा पंजाब चैनल दे नाल मैं तुहाडा वीर मुहम्मद तनवीर ते मेरे नाल हरमन प्यारा साकब पंजाबी वीर। साकब वीर जिहड़ा इहदा चैनल है रहतल टीवी। ऐसे वीडियो दे जिहड़ी डिस्क्रिप्शन है बल्कि डिस्क्रिप्शन विच भी है उत्ते जिहड़ा टाइटल है टाइटल विच इन्हां दा चैनल मैं मैंशन कर दिता। तुसीं उत्थों डायरैक्ट जिहड़ा ਉਹਨੂੰ ਮੈਂਸ਼ਨ ਜਿਹੜਾ ਕੀਤੇ ਉਹਨੂੰ ਕਲਿੱਕ ਕਰੋ, ਸਿੱਧਾ ਇਹਨਾਂ ਦਾ ਚੈਨਲ ਆ ਜਾਏਗਾ। ਉੱਥੇ ਇਹਨੂੰ ਸਬਸਕ੍ਰਾਈਬ ਕਰਕੇ ਤੇ ਕਮੈਂਟ ਇੱਕ ਪਿਆਰਾ ਜਿਹਾ ਕਰਕੇ ਲਾਜ਼ਮੀ ਆਣਾ। ਤੇ ਫਿਰ ਉਸ ਤੋਂ ਪਹਿਲਾਂ ਅਸੀਂ ਵੀਡੀਓ ਸ਼ੁਰੂ ਜਿਹੜੀ ਕਰਦੇ ਹੀ ਤੁਸੀਂ ਜਾ ਕੇ ਪਹਿਲੇ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸਾਕਬ ਭਾਜੀ ਬੜੀ ਮਿਹਰਬਾਨੀ ਅੱਜ ਫਿਰ ਟਾਈਮ ਦਿੱਤਾ। ਮਿਹਰਬਾਨੀ ਤੁਹਾਡੀ। ਲੋਕੀ ਬਹੁਤ ਜ਼ਿਆਦਾ ਪਿਆਰ ਤੁਹਾਨੂੰ ਦੇ ਰਹੇ ਤੇ ਤੁਹਾਡੀ ਤਬੀਅਤ ਵੀ ਸਹੀ ਉਹਦੇ ਬਾਵਜੂਦ ਤੁਸੀਂ ਜਿਹੜੇ ਬੈਠੇ ਇਹ ਸਰਦਾਰ ਵੀਰਾਂ ਦਾ ਪਿਆਰ ਸਮਝ ਲਓ ਜਿਹੜਾ ਤੁਹਾਨੂੰ ਇੰਨਾ ਪਿਆਰ ਦਿੰਦੇ ਨੇ। ਕਮੈਂਟਾਂ ਵਿੱਚ ਤੁਸੀਂ ਕਮੈਂਟ ਸਾਰੇ ਪੜ੍ਹਦੇ ਹੋ ਗੁਰਮੁਖੀ ਵਿੱਚ, ਤੁਸੀਂ ਖੁਦ ਗੁਰਮੁਖੀ ਪੜ੍ਹ ਲੈਂਦੇ, ਤੁਹਾਨੂੰ ਪਤਾ ਬਹੁਤ ਜ਼ਿਆਦਾ ਪਿਆਰ ਮੁਹੱਬਤ ਵਾਲੇ ਜਿਹੜੇ ਕਮੈਂਟ ਕਰਦੇ ਪਏ ਆ। ਪਹਿਲੇ ਤੇ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਚੈਨਲ ਤੇ ਰੂਬਰੂ ਕਰਵਾਉਂਦੇ ਰਹਿੰਦੇ ਹੋ ਮੈਨੂੰ। ਅਸੀਂ ਇਸ ਵੇਲੇ ਮੌਜੂਦ ਹਾਂ ਚੂੜਕਾਣਾ ਮੰਡੀ ਫਰੂਕਾਬਾਦ ਤੇ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ। ਇਹੀ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਆ ਕੇ ਉਹਨਾਂ ਸਾਧੂਆਂ ਵਾਸਤੇ ਲੰਗਰ ਪਕਾਇਆ ਸੀ। ਜਿਹੜੇ ਗੁਰਦੁਆਰਾ ਸੱਚਾ ਸੌਦਾ ਜਿਹੜੇ ਸਾਧੂ ਬੈਠੇ ਸਨ ਉਹਨਾਂ ਵਾਸਤੇ ਲੰਗਰ ਦਾ ਇੰਤਜ਼ਾਮ ਇਸ ਜਗ੍ਹਾ ਤੇ ਕੀਤਾ ਸੀ। ਫਿਰ 47 ਦੀ ਵੰਡ ਤੋਂ ਪਹਿਲੇ ਇੱਥੇ ਪ੍ਰਕਾਸ਼ ਵੀ ਹੁੰਦਾ ਰਿਹਾ। ਫਿਰ ਇੱਕ ਵਪਾਰੀ ਸੀ ਜਿਹੜਾ ਗੁੜ ਤੇ ਸ਼ੱਕਰ ਦਾ ਕੰਮ ਕਰਦਾ ਸੀ। ਗੁਰੂ ਸਾਹਿਬ ਨੇ ਉਹਨੂੰ ਲੰਗਰ ਲਈ ਪੁੱਛਿਆ, ਫਿਰ ਆਪ ਨੇ ਉਹਨੂੰ ਪੁੱਛਿਆ ਵੀ ਤੂੰ ਕੰਮ ਕੀ ਕਰਦਾ ਹੈ? ਉਹਨੇ ਕਿਹਾ ਜੀ ਮੈਂ ਰੋੜਿਆਂ ਦਾ ਕੰਮ ਕਰਦਾ, ਰੇਤ ਦਾ ਕੰਮ ਕਰਦਾ। ਗੁਰੂ ਸਾਹਿਬ ਨੇ ਕਿਹਾ ਅੱਛਾ ਚਲੋ। ਉਹ ਥੋੜੀ ਦੂਰ ਉਹ ਨਾ ਲੰਘਦਾ ਇਹ ਗੱਲ ਕਹਿ ਕੇ ਜਾਂਦਾ ਤੇ ਉਹ ਜਦੋਂ ਥੋੜੀ ਦੂਰ ਜਾਂਦਾ ਤੇ ਜਾ ਉਹਦੀਆਂ ਨਾ ਗੱਦੀਆਂ ਬਹਿ ਜਾਂਦੀਆਂ ਨੇ। ਵੈਸੇ ਪੰਜਾਬੀ 'ਚ ਆਪਾਂ ਖੋਤੇ ਕਹਿ ਸਕਦੇ ਤੇ ਉਹ ਬਹਿ ਜਾਂਦੇ ਨੇ ਤੇ ਉਹ ਜਦੋਂ ਵੇਖਦਾ ਆਪਣਾ ਜਿਹੜਾ ਵੀ ਉਹਦੀ ਪ੍ਰੋਡਕਸ਼ਨ ਹੁੰਦੀ ਮਾਲ ਜਿਹੜਾ ਵੀ ਹੁੰਦਾ ਤੇ ਉਹਨੂੰ ਵੇਖਦਾ ਤੇ ਉਹ ਵਾਕਈ ਰੋੜੇ ਹੁੰਦੇ ਜਾਂ ਰੇਤ ਹੁੰਦੀ ਤੇ ਆ ਕੇ ਤੇ ਗੁਰੂ ਸਾਹਿਬ ਦੇ ਚਰਨੀ ਡੇਗਦਾ ਕਿ ਮੈਨੂੰ ਮਾਫੀ ਦੇ ਦਿਓ। ਤੇ ਫਿਰ ਗੁਰੂ ਸਾਹਿਬ ਪ੍ਰਚਾਰ ਕਰਦੇ ਨੇ ਉਹਨੂੰ ਕਿ ਹਮੇਸ਼ਾ ਸੱਚ ਦਾ ਪ੍ਰਤੀਕ ਰਹੀਦਾ, ਹਮੇਸ਼ਾ ਸੱਚ ਬੋਲੀਦਾ। ਦੂਸਰੀ ਗੱਲ ਕਿ ਸਾਡੇ ਮੁਸਲਮਾਨ ਮਿੱਤਰ ਪਿਆਰੇ ਜਿਹੜੇ ਨੇ ਉਹਨਾਂ ਦੇ ਜ਼ਿਹਨ 'ਚ ਵੀ ਤੇ ਸ਼ਾਇਦ ਜਿਹੜੇ ਹਿੰਦੂ ਸਿੱਖ ਜਿਨ੍ਹਾਂ ਨੂੰ ਇਤਿਹਾਸ ਬਾਰੇ ਨਹੀਂ ਪਤਾ ਸ਼ਾਇਦ ਉਹਨਾਂ ਦੇ ਜ਼ਿਹਨ 'ਚ ਵੀ ਇਹੀ ਹੋਵੇ ਕਿ ਜਿਹੜੇ 9 ਗੁਰੂ ਸਾਹਿਬਾਨ ਨੇ ਉਹ ਸ਼ਾਇਦ ਗੁਰੂ ਨਾਨਕ ਸਾਹਿਬ ਦੇ ਪੁੱਤਰ ਨੇ, ਉਹਨਾਂ ਦੀ ਵੰਸ਼ ਵਿੱਚੋਂ ਨੇ। ਤੇ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਨਸੈਪਟ ਉਹਨਾਂ ਦਾ ਕਲੀਅਰ ਕਰਦਾ ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਕਿਸੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ। ਗੁਰੂ ਨਾਨਕ ਸਾਹਿਬ ਦੇ ਇੱਕ ਮਤਲਬ ਭਾਈ ਲਹਿਣਾ ਜੀ ਸਨ ਜਿਹੜੇ ਦੇਵੀ ਦੀ ਪੂਜਾ ਕਰਦੇ ਸਨ। ਭਾਈ ਲਹਿਣਾ ਜੀ ਜਿਹੜੇ ਦੂਸਰੇ ਗੁਰੂ ਹੋਏ ਨੇ ਉਹ ਦੇਵੀ ਦੀ ਪੂਜਾ ਕਰਦੇ ਸਨ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਇੱਕ ਸਿੱਖ ਕੋਲੋਂ ਬਾਣੀ ਸੁਣੀ ਤੇ ਉਹ ਨਾ ਗੁਰੂ ਨਾਨਕ ਸਾਹਿਬ ਵੱਲ ਖਿੱਚੇ ਚਲੇ ਗਏ। ਉਹਨਾਂ ਨੇ 7 ਸਾਲ ਗੁਰੂ ਸਾਹਿਬ ਦੀ ਸੇਵਾ ਕੀਤੀ ਤੇ ਕਰਤਾਰਪੁਰ ਸਾਹਿਬ ਜਦੋਂ ਜੋਤੀ ਜੋਤ ਸਮਾਏ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੇ ਉੱਥੇ ਉਹਨਾਂ ਨੇ ਗੱਦੀ ਦਿੱਤੀ ਭਾਈ ਲਹਿਣਾ ਜੀ ਨੂੰ ਜਿਹੜੇ ਅੱਜ ਪੂਰੀ ਦੁਨੀਆ ਦੇ ਵਿੱਚ ਗੁਰੂ ਅੰਗਦ ਦੇਵ ਜੀ ਹੋਰਾਂ ਦੇ ਨਾਮ ਤੋਂ ਜਾਣੇ ਜਾਂਦੇ ਨੇ। ਯਾਨੀ ਉਹਨਾਂ ਨੇ ਆਪਣੇ ਕਿਸੇ ਪੁੱਤਰ ਨੂੰ ਨਹੀਂ ਗੱਦੀ ਦਿੱਤੀ, ਆਪਣੇ ਸੇਵਕ ਨੂੰ ਦਿੱਤੀ ਗੱਦੀ ਭਾਈ ਲਹਿਣਾ ਜੀ ਨੂੰ ਜਿਨ੍ਹਾਂ ਦਾ ਨਾਮ ਅੱਜ ਗੁਰੂ ਅੰਗਦ ਦੇਵ ਜੀ। ਫਿਰ ਉਹਨਾਂ ਨੇ ਜਿਹੜੀ ਅੱਗੇ ਗੱਦੀ ਦਿੱਤੀ ਉਹਨਾਂ ਨੇ ਦਿੱਤੀ ਗੁਰੂ ਅਮਰਦਾਸ ਜੀ ਨੂੰ ਔਰ ਉਹਨਾਂ ਨੇ ਵੀ ਆਪਣੇ ਕਿਸੇ ਪੁੱਤਰ ਨੂੰ ਗੱਦੀ ਨਹੀਂ ਦਿੱਤੀ। ਔਰ ਭਾਈ ਔਰ ਗੁਰੂ ਅਮਰਦਾਸ ਜੀ ਸਨ ਜਿਹੜੇ ਔਰ ਉਹ ਗੁਰੂ ਅੰਗਦ ਦੇਵ ਜੀ ਤੋਂ 25 ਸਾਲ ਵੱਡੇ ਸਨ ਔਰ ਆਪਸ ਦੇ ਵਿੱਚ ਇਹ ਕੁੜਮ ਲੱਗਦੇ ਸਨ। ਕੁੜਮ ਐਵੇਂ ਲੱਗਦੇ ਸਨ ਕਿ ਜਿਹੜੇ ਭਾਈ ਗੁਰੂ ਅੰਗਦ ਦੇਵ ਜੀ ਦੀ ਧੀ ਸੀ ਉਹਨਾਂ ਦੀ ਸ਼ਾਦੀ ਹੋਈ ਸੀ ਗੁਰੂ ਅਮਰਦਾਸ ਜੀ ਦੇ ਭਤੀਜੇ ਦੇ ਨਾਲ। ਅੱਛਾ ਐਵੇਂ ਲੱਗਦੇ ਸੀ, ਕੁੜਮ ਹੀ ਲੱਗਦੇ ਸੀ। ਤੇ ਉਹਨਾਂ ਬੀਬੀ ਦਾ ਨਾਂ ਸੀ ਬੀਬੀ ਅਮਰੋ। ਉਹ ਉਹਨਾਂ ਦੇ ਮੂੰਹੋਂ ਬਾਣੀ ਸੁਣੀ ਤੇ ਗੁਰੂ ਅਮਰਦਾਸ ਜੀ ਨੇ ਪੁੱਛਿਆ ਵੀ ਇਹ ਕਿਸ ਦੀ ਬਾਣੀ ਹੈ। ਫਿਰ ਉਹਨਾਂ ਨੇ ਦੱਸਿਆ ਹਾਲਾਂਕਿ 25 ਸਾਲ ਏਜ ਦੇ ਵਿੱਚ ਉਮਰ ਦੇ ਵਿੱਚ ਵੱਡੇ ਨੇ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਅਮਰਦਾਸ ਜੀ, ਲੇਕਿਨ ਆ ਕੇ ਸੱਚੇ ਮਨੋਂ ਸੇਵਾ ਕੀਤੀ ਤੇ ਤੀਸਰੀ ਗੁਰਗੱਦੀ ਜਿਹੜੀ ਮਿਲੀ ਉਹ ਗੁਰੂ ਅਮਰਦਾਸ ਜੀ ਨੂੰ। ਅੱਗੇ ਗੱਦੀ ਟ੍ਰਾਂਸਫਰ ਹੋਈ, ਗੁਰੂ ਅਮਰਦਾਸ ਜੀ ਨੇ ਗੱਦੀ ਦਿੱਤੀ ਗੁਰੂ ਰਾਮਦਾਸ ਜੀ ਨੂੰ। ਜਿਹੜੇ ਗੁਰੂ ਰਾਮਦਾਸ ਜੀ ਸਨ ਉਹ ਗੁਰੂ ਅਮਰਦਾਸ ਜੀ ਦੇ ਜਵਾਈ ਸਨ ਤੇ ਇਹਨਾਂ ਨੂੰ ਪਹਿਲੇ ਭਾਈ ਜੇਠਾ ਜੀ ਦੇ ਨਾਮ ਤੋਂ ਜਾਣਿਆ ਜਾਂਦਾ ਸੀ। ਇਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਨਿੱਕੇ ਹੁੰਦਾ ਹੀ ਕਹਿੰਦੇ ਨੇ ਕਿ ਉਹਨਾਂ ਦੀ ਡੈਥ ਹੋ ਗਈ ਸੀ, ਉਹ ਕਾਲ ਚਲਾਣਾ ਕਰ ਗਏ ਸੀ, ਉਹ ਫੌਤ ਹੋ ਗਏ ਸਨ। ਤੇ ਫਿਰ ਇਹ ਘੁੰਗਣੀਆਂ ਕੋਈ ਹੁੰਦੀਆਂ ਸੀ, ਘੁੰਗਣੀਆਂ ਹੁਣ ਤੇ ਉਹ ਰਿਵਾਜ ਮੁੱਕ ਗਿਆ ਨਾ, ਘੁੰਗਣੀਆਂ ਸੇਲ ਕਰਦੇ ਹੁੰਦੇ ਸੀ
ਇਹ ਉਹਦੀਆਂ ਕਣਕ ਦੀਆਂ ਕਣਕ ਦੀ ਘੁੰਗਣੀਆਂ ਸੇਲ ਕਰਦੇ ਸੀ ਤੇ ਇਹਨਾਂ ਦੀ ਫਿਰ ਕਿਸੇ ਵਾਏ ਨਾਲ ਮੁਲਾਕਾਤ ਹੁੰਦੀ ਹੈ ਗੁਰੂ ਅਮਰਦਾਸ ਜੀ ਦੇ ਨਾਲ। ਫਿਰ ਉਹ ਆਪਣੀ ਧੀ ਦਾ ਵਿਆਹ ਕਰਦੇ ਨੇ ਗੁਰੂ ਰਾਮਦਾਸ ਜੀ ਦੇ ਨਾਲ। ਹਾਲਾਂਕਿ ਗੁਰੂ ਅਮਰਦਾਸ ਜੀ ਦੇ ਵੀ ਪੁੱਤਰ ਨੇ, ਹੋਰ ਵੀ ਜਵਾਈ ਨੇ, ਇਹ ਨਹੀਂ ਵੀ ਜਵਾਈ ਕਰਕੇ ਗੱਦੀ ਦਿੱਤੀ, ਨਹੀਂ ਨਹੀਂ ਨਹੀਂ। ਰੱਬ ਦਾ ਨੇਕ ਬੰਦਾ ਸਮਝਦਿਆਂ ਹੋਇਆ ਤੇ ਉਹਨਾਂ ਮਤਲਬ ਰੱਬ ਦੇ ਨਾਲ ਜੁੜਤ ਕਰਕੇ ਕਹਿ ਲੋ, ਰੱਬ ਦੀ ਭਗਤੀ 'ਚ ਲੀਨ ਮਤਲਬ ਸੱਚੇ ਮਨ ਨੂੰ ਉਹਨਾਂ ਨੇ ਗੁਰਗੱਦੀ ਜਿਹੜੀ ਅੱਗੇ ਦਿੱਤੀ। ਯਾਨੀ ਤੀਸਰੇ ਗੁਰੂ ਅਮਰਦਾਸ ਜੀ ਨੇ ਚੌਥੀ ਗੱਦੀ ਟ੍ਰਾਂਸਫਰ ਹੋਈ ਗੁਰੂ ਅਮਰਦਾਸ ਜੀ ਵੱਲ, ਜਿਹੜੇ ਜਵਾਈ ਸਨ ਗੁਰੂ ਰਾਮਦਾਸ ਜੀ ਦੇ। ਫਿਰ ਇਹਨਾਂ ਨੇ ਗੁਰੂ ਰਾਮਦਾਸ ਜੀ ਨੇ ਗੱਦੀ ਦਿੱਤੀ। ਫਿਰ ਗੁਰੂ ਅਰਜਨ ਦੇਵ ਜੀ ਨੂੰ, ਜਿਹੜੇ ਗੁਰੂ ਅਰਜਨ ਦੇਵ ਜੀ ਸਨ ਪੰਜਵੇਂ ਗੁਰੂ, ਉਹ ਸਨ ਗੁਰੂ ਰਾਮਦਾਸ ਜੀ ਦੇ ਪੁੱਤਰ। ਯਾਨੀ ਇਹ ਪਿਓ ਪੁੱਤਾਂ ਕੋਲ ਗੱਦੀ ਸੀ। ਫਿਰ ਗੁਰੂ ਰਾਮਦਾਸ ਜੀ ਨੇ ਅੱਗੋਂ ਗੱਦੀ ਦਿੱਤੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ। ਸੌਰੀ, ਸਿੰਘ ਮੇਰੇ ਮੂੰਹ ਨਿਕਲ ਗਿਆ। 9ਵੇਂ ਗੁਰੂ ਤੱਕ ਸਿੰਘ ਨੇ ਤੇ 9ਵੇਂ ਗੁਰੂ ਤੱਕ ਸਿੱਖ ਨੇ, ਆਖਰੀ ਗੁਰੂ ਸਿੰਘ ਹੈ। ਇਹ ਥੋੜਾ ਜਿਹਾ ਮੇਰੇ ਕੋਲ ਅਲਫਾਜ਼ ਦੀ ਥੋੜੀ ਜਿਹੀ ਗਲਤੀ ਹੋਈ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਮੇਰੇ ਨਾ ਉਹ ਸਿੰਘ ਨਿਕਲ ਗਿਆ ਮੂੰਹੋਂ। 9ਵੇਂ ਗੁਰੂ ਤੱਕ ਸਿੱਖ ਨੇ ਤੇ 10ਵੇਂ ਗੁਰੂ ਤੋਂ ਸਿੰਘ ਨੇ। ਯਾਨੀ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਸਨ, ਉਹਨਾਂ ਨੇ ਫਿਰ ਧਰਮ ਦੀ ਪੂਰੀ ਜਿਹੜੀ ਆ ਉਹ ਬੁਨਿਆਦ ਬੰਨੀ। ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੱਦੀ ਮਿਲਦੀ ਆ ਗੁਰੂ ਹਰਰਾਏ ਜੀ ਨੂੰ। ਉਹਨਾਂ ਤੋਂ ਬਾਅਦ ਉਹ ਗੱਦੀ ਦਿੰਦੇ ਨੇ ਆਪਣੇ ਪੋਤੇ ਨੂੰ, ਹਰਕ੍ਰਿਸ਼ਨ ਨੂੰ। ਗੁਰੂ ਹਰਕ੍ਰਿਸ਼ਨ ਜੀ ਜਿਹੜੇ ਆ, ਉਹਨਾਂ ਦੀ ਉਮਰ ਸਿਰਫ 8 ਸਾਲ ਹੁੰਦੀ। 5 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਗੁਰਗੱਦੀ ਮਿਲਦੀ ਹੈ ਤੇ 3 ਸਾਲ ਗੁਰਿਆਈ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੀ ਮਤਲਬ ਅਕਾਲ ਚਲਾਣਾ ਕਰ ਜਾਂਦੇ ਨੇ। ਲੇਕਿਨ ਉਹ ਸੌਂਪ ਕੇ ਨਹੀਂ ਜਾਂਦੇ ਕਿਸੇ ਨੂੰ ਵੀ 9ਵਾਂ ਗੁਰੂ ਅੱਗੇ ਕਿਹੜਾ ਹੋਏਗਾ। ਉਹ ਅੱਗੇ ਇਸ਼ਾਰਾ ਕਰ ਜਾਂਦੇ ਨੇ ਬਾਬਾ ਬਕਾਲਾ। ਤੇ ਉੱਥੇ ਫਿਰ ਕਈ ਨਕਲੀ ਗੁਰੂ ਬਣ ਕੇ ਬੈਠੇ ਹੁੰਦੇ ਨੇ। ਲੇਕਿਨ ਜੋ ਨਿਸ਼ਾਨੀਆਂ ਗੁਰੂ ਹਰਕ੍ਰਿਸ਼ਨ ਜੀ ਨੇ ਦਸੀਆਂ ਹੁੰਦੀਆਂ ਨੇ, ਉਹ ਗੁਰੂ ਤੇਗ ਬਹਾਦਰ ਜੀ ਵਿੱਚ ਮਿਲਦੀਆਂ ਨੇ। ਔਰ ਗੁਰੂ ਤੇਗ ਬਹਾਦਰ ਜੀ ਜਿਹੜੇ ਸਨ, ਉਹ 8ਵੇਂ ਗੁਰੂ ਦੇ, ਜਿਹੜੇ 9ਵੇਂ ਗੁਰੂ ਸਨ, ਉਹ ਦਾਦਾ ਲੱਗਦੇ ਸੀ, ਦਾਦੇ ਦੇ ਭਰਾ ਸੀ। ਯਾਨੀ 8ਵੇਂ ਗੁਰੂ ਦੇ 9ਵੇਂ ਗੁਰੂ ਜਿਹੜੇ ਆ, ਯਾਨੀ ਪੋਤਾ ਪਹਿਲੇ ਗੁਰੂ ਆ, ਦਾਦਾ ਬਾਅਦ ਚੋਂ। ਤੇ ਉਹ ਨਿਸ਼ਾਨੀਆਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਸਨ। ਔਰ ਫਿਰ ਗੁਰੂ ਤੇਗ ਬਹਾਦਰ ਦੀ ਜਿਹੜੇ ਪਰਿਵਾਰ ਨੇ ਜਿਹੜੀਆਂ ਦਿੱਤੀਆਂ ਨੇ ਨਾ ਕੁਰਬਾਨੀਆਂ ਸਿੱਖੀ ਦੇ ਵਾਸਤੇ, ਉਹ ਮੈਂ ਕਹਿੰਦਾ ਕਿ ਉਹ ਕਦੀ ਵੀ ਭੁਲਾਈਆਂ ਨਹੀਂ ਜਾ ਸਕਦੀਆਂ। ਕਿਉਂਕਿ ਗੁਰੂ ਗੋਬਿੰਦ ਸਿੰਘ ਜਿਹੜੇ ਉਹਨਾਂ ਦੇ ਪੁੱਤਰ ਅੱਗੇ 10ਵੇਂ ਗੁਰੂ ਬਣੇ। ਕਹਿ ਲਓ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸ਼ਹੀਦ, ਆਪ ਸ਼ਹੀਦ, ਫਿਰ ਦਾਦਾ ਸ਼ਹੀਦ, ਪਿਓ ਸ਼ਹੀਦ, ਦਾਦਾ ਸ਼ਹੀਦ। ਯਾਨੀ ਇਹਨਾਂ ਦੇ ਪਰਿਵਾਰ ਦੇ ਨਾਲ ਸ਼ਹੀਦੀ ਜੁੜੀ ਹੋਈ ਹੈ ਗੁਰੂ ਤੇਗ ਬਹਾਦਰ ਜੀ ਦੇ। ਔਰ ਗੁਰੂ ਤੇਗ ਬਹਾਦਰ ਜੀ ਦਾ ਮੈਨੂੰ ਇੱਕ ਸ਼ਬਦ ਯਾਦ ਆ ਗਿਆ ਇੱਥੇ ਕਿ ਉਹਨਾਂ ਨੇ ਕਿਹਾ ਸੀ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ। ਇਹਦਾ ਮਤਲਬ ਮੈਂ ਦੱਸਦਾ ਕਿ ਉਹੋ ਹੀ ਸੂਰਮਾ ਜਾਣੀਏ ਜਿਹੜਾ ਆਪਣੇ ਧਰਮ ਦੀ ਖਾਤਰ ਲੜਦਾ ਰਵੇ ਮੈਦਾਨ ਦੇ ਵਿੱਚ। ਸੂਰਾ ਸੋ ਪਹਿਚਾਨੀਏ, ਵੀ ਉਹ ਹੀ ਸੂਰਮਾ ਜਾਣੀਏ ਜੋ ਲਰੇ ਦੀਨ ਕੇ ਹੇਤ, ਜੋ ਦੀਨ ਦੀ ਖਾਤਰ ਲੜੇ। ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ, ਕਿ ਟੋਟੇ ਟੋਟੇ ਉਹਦੇ ਹੋ ਜਾਣ ਪਰ ਮੈਦਾਨ ਛੱਡ ਕੇ ਨਾ ਭੱਜੇ। ਇਹਦਾ ਮਤਲਬ ਇਹ ਬਣਦਾ ਕਿ ਅਸਲੀ ਸੂਰਮਾ ਉਹ ਆ ਜਿਹੜਾ ਆਪਣੇ ਧਰਮ ਦੀ ਖਾਤਰ ਲੜ ਰਿਹਾ ਹੈ ਮੈਦਾਨ ਦੇ ਵਿੱਚ, ਟੋਟੇ ਟੋਟੇ ਹੋ ਜਾਵੇ ਪਰ ਛੱਡ ਕੇ ਨਾ ਭੱਜੇ। ਇਹ ਗੁਰੂ ਸਾਹਿਬ ਦਾ ਸ਼ਬਦ ਨੇ ਕਿ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਫਿਰ ਅੱਗੇ ਆ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ, 10ਵੇਂ ਗੁਰੂ। ਫਿਰ ਉਹਨਾਂ ਨੇ ਆ ਕੇ ਵਿਸਾਖੀ ਵਾਲੇ ਦਿਨ ਸਨ 1699 ਦੇ ਵਿੱਚ ਖਾਲਸਾ ਪੰਥ ਸਾਜਿਆ। ਉਸ ਦਿਨ ਨੂੰ ਅਸੀਂ ਖਾਲਸਾ ਸਾਜਨਾ ਦਿਵਸ ਵੀ ਆਖਿਆ ਜਾਂਦਾ ਹੈ। ਵਿਸਾਖੀ ਜਿਹੜੀ ਹੈ, ਉੱਥੇ ਹੁਣ ਗੱਲ ਵਿਸਾਖੀ ਦੀ ਛਿੜ ਵੀ ਕਿ ਵਿਸਾਖੀ ਦੀ ਬੁੱਕਲ ਦੇ ਵਿੱਚ ਵੀ ਇਤਿਹਾਸ ਬੜਾ ਲੁਕਿਆ ਹੋਇਆ। ਕਦੀ ਵਾਢੀ ਕਰਕੇ ਕਿਸਾਨ ਖੁਸ਼ ਹੁੰਦਾ ਹੈ, ਕਦੀ ਖਾਲਸਾ ਪੰਥ ਦੀ ਸਾਜਣਾ ਹੈ, ਜਾਨੀ ਗੁਰੂ ਸਾਹਿਬ ਇੱਕ ਧਰਮ ਨੂੰ ਪੱਕਾ ਕਰ ਰਹੇ ਆ, ਤੇ ਕਦੀ ਜਲਿਆਂਵਾਲੇ ਬਾਗ ਦੇ ਵਿੱਚ ਕਤਲੇਆਮ ਹੋ ਰਹੀ ਹੈ ਜਿਹਦੇ ਵਿੱਚ ਮੁਸਲਮਾਨ ਵੀ ਹੋਏ, ਹਿੰਦੂ ਸਿੱਖ ਤੇ ਸਾਰੇ। ਜਿਹਦੇ ਵਿੱਚ ਉਦਮ ਸਿੰਘ ਨੇ ਕਿਹਾ ਸੀ ਕਿ ਮੈਂ ਰਾਮ ਮੁਹੰਮਦ ਸਿੰਘ ਆਜ਼ਾਦ ਮੇਰਾ ਨਾਮ ਆ, ਤੇ ਜਿਹਨੇ ਹੀਰ ਵਾਰਿਸ ਦੇ ਉੱਤੇ ਜਿਹੜਾ ਹੱਥ ਰੱਖਿਆ ਸੀ, ਉਹ ਵੀ ਵਿਸਾਖੀ ਵਾਲੇ ਦਿਨ ਦਾ ਵਾਕਿਆ ਸੀ। ਯਾਨੀ ਜਿੱਦਣ ਫਾਂਸੀ ਦਿੱਤੀ, ਉਹ ਨਹੀਂ ਜਿਹੜਾ ਕਤਲੇਆਮ ਜਿਹੜਾ ਸੀ ਉਹ ਵਿਸਾਖੀ ਵਾਲੇ ਦਿਨ ਹੋਇਆ ਸੀ, ਜਿਹਦਾ ਬਦਲਾ ਉਹਨੇ ਲਿਆ ਸੀ ਉੱਥੇ ਜਾ ਕੇ। ਹਾਂ, ਯਾਨੀ ਵਿਸਾਖੀ ਦੀ ਬੁੱਕਲ ਦੇ ਵਿੱਚ ਵੀ
ਬਹੁਤ ਸਾਰੇ ਇਤਿਹਾਸ ਲੁਕਿਆ ਹੈ। ਅੱਛਾ ਜੀ, ਗੁਰੂ ਸਾਹਿਬਾਨ ਨੇ 5 ਚੀਜ਼ਾਂ ਦਿੱਤੀਆਂ ਸਿੱਖੀ ਨੂੰ ਤੇ ਧਰਮ ਨੂੰ ਪੱਕਿਆ ਕੀਤਾ। 9 ਗੁਰੂਆਂ ਤੱਕ ਸਿੱਖ ਤੇ 10ਵੇਂ ਗੁਰੂ ਨੇ ਸਿੰਘ ਬਣਾਇਆ। ਅੱਛਾ, ਫਿਰ ਗੁਰੂ ਸਾਹਿਬਾਨਾਂ ਦੇ ਵਿੱਚ ਵੀ ਇੰਜ ਚੱਲਦਾ ਜਿਵੇਂ ਆਪਣੇ ਪੀਰਾਂ ਦੇ ਵਿੱਚ ਕਿ ਇੱਕ ਪੀਰ ਦੁਨੀਆ ਤੋਂ ਚਲਾ ਗਿਆ, ਅਗਰ ਤੂੰ ਆਪਣੇ ਪੁੱਤਰ ਨੂੰ ਕਿਸੇ ਨੂੰ ਗੱਦੀ ਦੇ ਗਿਆ ਤਾਂ ਠੀਕ ਆ, ਨਹੀਂ ਤੇ ਜੇ ਅਗਰ 3 ਪੁੱਤਰ ਨੇ ਤੇ ਤਿੰਨੇ ਗੱਦੀਆਂ ਸੰਭਾਲ ਲੈਂਦੇ ਨੇ, ਜਾਂ ਅਗਰ ਕਿਸੇ ਇੱਕ ਨੂੰ ਗੱਦੀ ਦੇ ਗਿਆ ਤੇ ਮਰਨ ਤੋਂ ਬਾਅਦ ਤਿੰਨੇ ਸੰਭਾਲ ਲੈਂਦੇ ਨੇ ਵੀ ਮੈਂ ਵੀ ਪੀਰ ਹਾਂ ਤੇ ਮੈਂ ਵੀ ਪੀਰ ਹਾਂ। ਐਵੇਂ ਗੁਰੂ ਸਾਹਿਬਾਨ ਦੀਆਂ ਔਲਾਦਾਂ ਵੀ ਕਰਦੀਆਂ ਰਹੀਆਂ ਨੇ ਕਿ ਮੁਗਲ ਦਰਬਾਰ ਦੇ ਵਿੱਚ ਆਪਣਾ ਗੁਰੂ ਸਾਹਿਬ ਦੇ ਪੁੱਤਰ ਸਨ, ਉਹਨਾਂ ਨੇ ਨਾ ਗੁਰਬਾਣੀ ਦੀ ਤੁਕ ਬਦਲ ਦਿੱਤੀ ਸੀ। ਗੁਰੂ ਗੋਬਿੰਦ ਦੇ? ਨਹੀਂ, ਗੁਰਬਾਣੀ ਦੀ ਤੁਕ ਬਦਲੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਨੇ, ਤੇ ਉਹਨਾਂ ਨੇ ਫਿਰ ਗੁਰਗੱਦੀ ਦੇ ਦਿੱਤੀ ਸੀ। ਨਹੀਂ, ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ, ਯਾਰ ਇੱਥੋਂ ਮੈਨੂੰ ਇਤਿਹਾਸ ਨਾਲ ਥੋੜਾ ਮੈਂ ਥੜਕ ਗਿਆ ਵਾਂ। ਗੁਰੂ ਹਰਕ੍ਰਿਸ਼ਨ ਜੀ ਦੇ ਭਰਾ ਨੇ ਬਦਲੀ ਸੀ ਗੁਰਬਾਣੀ ਦੀ ਤੁਕ। ਤੇ ਫਿਰ ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਸੀਗੀ ਉਦੋਂ 5 ਸਾਲ, ਤੇ ਗੁਰੂ ਹਰਕ੍ਰਿਸ਼ਨ ਜੀ ਦੇ ਪਿਤਾ ਨੇ ਆਖਿਆ ਸੀ ਆਪਣੇ ਪੁੱਤਰ ਨੂੰ ਕਿ ਤੂੰ ਅਸੀਂ ਅੱਜ ਤੋਂ ਬਾਅਦ ਤੇਰਾ ਮੂੰਹ ਨਹੀਂ ਵੇਖਾਂਗੇ, ਤੇਰਾ ਮੁਖ ਨਹੀਂ ਵੇਖਾਂਗੇ, ਕਿ ਤੂੰ ਜਿਹੜਾ ਮੁਗਲ ਦਰਬਾਰ ਦੇ ਵਿੱਚ ਗੁਰਬਾਣੀ ਦੀ ਤੁਕ ਬਦਲ ਦਿੱਤੀ ਆ। ਮੰਨ ਲਓ ਕਿ ਜਿਵੇਂ ਦਰਬਾਰੀ ਸ਼ਾਇਰ ਹੋ ਜਾਂਦੇ ਨੇ ਜਾਂ ਕੋਈ ਝੁਕ ਜਾਣਾ ਜਾਂ ਕੋਈ ਤਾਂ, ਤੇ ਫਿਰ ਗੁਰੂ ਹਰਕ੍ਰਿਸ਼ਨ ਜੀ ਨੂੰ ਗੱਦੀ ਮਿਲੀ ਸੀ ਜਿਨ੍ਹਾਂ ਦੀ ਉਮਰ ਹੀ 5 ਸਾਲ ਸੀਗੀ। ਅੱਛਾ, ਗੱਲ ਹੁਣ ਹੋ ਰਹੀ ਗੁਰੂ ਗੋਬਿੰਦ ਸਿੰਘ ਜੀ ਦੀ। ਇਹਨਾਂ ਨੇ ਆ ਕੇ ਸਰੀਰਕ ਤੌਰ ਤੇ ਜਿਹੜੀ ਗੁਰਿਆਈ ਸੀ, ਜਿਹੜਾ ਗੁਰਗੱਦੀ ਸੀ, ਉਹਦਾ ਸਿਲਸਿਲਾ ਖਤਮ ਕਰ ਦਿੱਤਾ। ਹਾਂ, ਗੁਰੂ ਹਰਕ੍ਰਿਸ਼ਨ ਜੀ ਦਾ ਭਰਾ ਜਿਹੜਾ ਸੀ ਉਹ ਫਿਰ ਉਹ ਕਹਿਰ ਮਤਲਬ ਉਹ ਵੀ ਗੱਦੀ ਤੇ ਬਹਿ ਗਿਆ ਸੀ, ਨਕਲੀ ਗੁਰੂ ਬਣ ਗਿਆ ਸੀ ਨਾ ਉਹ ਵੀ, ਕਿ ਮੈਂ ਵੀ ਗੁਰੂ ਹਾਂ। ਇਸੇ ਤਰ੍ਹਾਂ ਉਹ ਜਿਹੜੀ ਮੈਂ ਗੁਰਗੱਦੀ ਦੀ ਗੱਲ ਕਰ ਰਿਹਾ ਕਿ ਜਿੱਦਾਂ ਆਪਣੇ ਪੀਰ ਦੇ ਪੁੱਤਰ ਬਹਿ ਜਾਂਦੇ ਨੇ ਕਿ ਮੈਂ ਵੀ ਪੀਰ ਹਾਂ ਤੇ ਮੈਂ ਵੀ ਪੀਰ ਹਾਂ, ਲੇਕਿਨ ਗੁਰੂ ਉਹੀ ਨੇ ਜਿਹੜੇ ਦੱਸੇ ਚੱਲਦੇ ਆ ਰਹੇ ਨੇ। ਉਹ ਨਕਲੀ ਗੁਰੂ ਕਈ ਬਣੇ ਨੇ ਕਈ ਗੁਰੂ ਸਾਹਿਬਾਨ ਦੇ ਪੀਰੀਅਡ ਦੇ ਵਿੱਚ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਗੱਦੀ ਵਾਲਾ ਵਾ ਸਿਲਸਿਲਾ ਖਤਮ ਕੀਤਾ ਤੇ ਸੰਗਤ ਨੂੰ ਦੱਸਿਆ ਕਿ ਅੱਜ ਤੋਂ ਬਾਅਦ ਤੁਹਾਡਾ ਗੁਰੂ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਹੋਣਗੇ, ਯਾਨੀ ਤੁਸੀਂ ਕੋਈ ਵੀ ਸਿੱਖਿਆ ਲੈਣੀ ਆ ਉਹ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਹੈ, ਕਿਸੇ ਪਖੰਡੀ ਦੇ, ਕਿਸੇ ਬਾਬੇ ਦੇ, ਕਿਸੇ ਸਾਧ ਦੇ ਡੇਰੇ ਤੇ ਨਹੀਂ ਜਾਣਾ। ਇਹ ਗੁਰੂ ਗੋਬਿੰਦ ਸਿੰਘ ਨੇ ਕਿਹਾ। ਔਰ ਜਿਹੜਾ ਮੇਰੇ ਮੂੰਹ ਸਿੰਘ ਨਿਕਲਿਆ 6ਵੇਂ ਗੁਰੂ ਸਾਹਿਬ ਦੇ ਨਾਮ ਤੋਂ, ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਵੀ ਗੋਬਿੰਦ ਲੱਗਦਾ, ਯਾਨੀ ਉਹਦਾ ਨਾਮ ਹਰਗੋਬਿੰਦ। ਉਹ ਗੋਬਿੰਦ ਤੋਂ ਮੇਰੇ ਮੂੰਹ ਨਾ ਉਹ, ਕਿਉਂਕਿ ਅਸੀਂ ਗੁਰੂ ਦਸਮ ਪਾਤਸ਼ਾਹ ਜੀ ਦੀ ਗੱਲਾਂ ਬਹੁਤ ਕਰਦੇ ਆ ਨਾ, ਗੁਰੂ ਦਸ਼ਮੇਸ਼ ਦੀਆਂ, ਤੇ ਉਹ ਫਿਰ ਉਥੋਂ ਗੋਬਿੰਦ ਨਿਕਲਣ ਦੀ ਵਜ੍ਹਾ ਤੋਂ ਮੇਰੇ ਮੂੰਹ ਜਿਹੜਾ ਉਹ ਸਿੰਘ ਨਿਕਲ ਗਿਆ। ਹਾਲਾਂਕਿ 9ਵੇਂ ਗੁਰੂ ਤੱਕ ਸਿੱਖ ਨੇ, ਆਖਰੀ ਗੁਰੂ ਸਿੰਘ। ਇਹ ਇਤਿਹਾਸ ਇਹਨਾਂ ਦਾ, ਇਹ ਰਿਸ਼ਤੇ ਨੇ ਇਹਨਾਂ ਦੇ। ਅੱਛਾ, ਇਹ 10ਵੇਂ ਗੁਰੂ ਜਿਹੜਾ ਗੁਰੂ ਗੋਬਿੰਦ ਸਾਹਿਬ ਨੇ, ਹਾਂਜੀ ਲਾਸਟ, ਇਹਨਾਂ ਨੇ ਕੀ ਦਿੱਤਾ ਸਿੱਖੀ? ਇਹਨਾਂ ਦੇ ਲਿਆਂਦੀ ਨਾ ਸਿੰਘ ਬਣਾਏ। ਇਹਨਾਂ ਨੇ ਦਿੱਤਾ ਸੀ ਕੜਾ, ਕਿਰਪਾਨ, ਕੰਘਾ, ਕੇਸ ਤੇ ਕੱਛਾ, ਯਾਨੀ 5 ਚੀਜ਼ਾਂ। 5 ਕਕਾਰ ਵੀ ਬੋਲਿਆ ਜਾਂਦਾ। ਅੱਛਾ, ਕਕਾਰ ਵੀ ਸਿੱਖੀ 5 ਨਿਸ਼ਾਨਦੇਹੀ ਲਾ ਲਓ, ਆਪਣੇ ਆਸਾਨ ਲਫ਼ਜ਼ਾਂ ਚ ਕਹਿ ਲਈਏ। ਇਹ ਸਿੱਖ ਜਿਹੜਾ ਇਹਨਾਂ ਚੀਜ਼ਾਂ 5 ਤੋਂ ਪਛਾਣਿਆ ਜਾਂਦਾ। ਗੁਰਮੁਖੀ ਵੀ ਕਿਸੇ ਇਹਨਾਂ ਨੇ ਗੁਰੂਆਂ ਨੇ ਦਿੱਤੀ ਕਿ? ਗੁਰਮੁਖੀ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਨੇ ਸਾਜੀ ਸੀ, ਦੂਸਰੇ ਗੁਰੂ ਨੇ। ਅੱਛਾ, ਗੁਰਮੁਖੀ ਜਿਹੜੀ ਰਸਮੁਲ ਖਾਤ ਉਹਨਾਂ ਨੇ ਸਾਜਿਆ ਸੀ। ਅੱਛਾ, ਉਹਨਾਂ ਨੇ ਦਿੱਤੀ 35 ਅੱਖਰੀ, ਜਿਹੜੀ ਇਸ ਵੇਲੇ ਪੰਜਾਬੀ ਦਾ ਕੰਪਲੀਟ ਰਸਮੁਲ ਖਾਤਾ। ਅੱਛਾ, ਤੇ ਬਾਕੀ ਜਿਹੜਾ ਨਾ ਉਹ ਮੇਰੇ ਨੇ ਥੋੜੀ ਜਿਹੀ ਡਿਸਟਰਬੈਂਸ ਆ, ਤੇ ਤਾਂ ਕਰਕੇ ਨਾ ਮੈਨੂੰ ਬੋਲਣਾ ਥੋੜਾ ਜਿਹਾ ਨਾ ਮੁਸ਼ਕਲ ਲੱਗ ਰਿਹਾ, ਨਹੀਂ ਤੇ ਗੱਲਾਂ ਤਾਂ ਬਹੁਤ ਸੋਹਣੀਆਂ ਹੋ ਰਹੀਆਂ ਸੀਗੀਆਂ। ਤੇ ਤੁਸੀਂ ਪੁੱਛੋ ਕੁਛ, ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜਵਾਬ ਦੇਣ ਦੀ। ਮੈਂ ਕਿਹਾ ਗੁਰਬਾਣੀ ਦੇ ਕੋਈ ਸ਼ਬਦ ਹੋ ਜਾਣਗੇ। ਗੁਰਬਾਣੀ ਦਾ ਸ਼ਬਦ, ਆਪੇ ਧਰਤੀ ਆਪੇ ਹੈ ਰਾਖ, ਆਪ ਜਮਾਏ ਪਿਸਾਵੇ, ਆਪ ਪਕਾਵੇ ਭਾਂਡੇ ਦਏ ਪਰੋਸੇ, ਆਪੇ ਹੀ ਬੈਖਾਵੇ, ਆਪੇ ਜਲ ਆਪੇ ਛਿੰਗਾ, ਆਪੇ ਚੁਲੀ ਭਰਾਵੇ, ਜਿਸਨੂੰ ਕਿਰਪਾਲ ਹੋਵੇ ਹਰ ਆਪੇ, ਤਿਸਨੂੰ ਹੁਕਮ ਮਨਾਵੇ। ਹੁਣ ਮੇਰਾ ਮਤਲਬ ਅਰਥ ਵੀ ਦੱਸਾਂ। ਜ਼ਾਹਰੀ ਬਾਤ, ਸਾਨੂੰ ਤਾਂ ਪਤਾ ਨਹੀਂ ਤੁਸੀਂ ਕੀ ਕਿਹਾ, ਜਿਹੜੇ ਸਮਝਦੇ ਉਹਨਾਂ ਨੂੰ ਸਮਝ ਲੱਗਣੀ। ਇਹਦਾ ਅਰਥ ਇਹ ਆ ਕਿ
ਆਪੇ ਧਰਤੀ ਆਪੇ ਹੈ ਰਾਖ, ਆਪ ਜਮਾਏ ਪਿਸਾਵੇ। ਤੂੰ ਹੀ ਧਰਤੀ ਆ, ਤੂੰ ਹੀ ਵਾਹੁਣ ਵਾਲਾ, ਤੂੰ ਹੀ ਗਾਉਣ ਵਾਲਾ, ਤੂੰ ਹੀ ਬੀਜਣ ਵਾਲਾ, ਤੂੰ ਹੀ ਗਾਉਣ ਵਾਲਾ, ਤੂੰ ਹੀ ਭਾਂਡਿਆਂ 'ਚ ਪਾਉਣ ਵਾਲਾ, ਤੂੰ ਹੀ ਖਵਾਉਣ ਵਾਲਾ, ਸੰਗਤ ਵੀ ਸੱਦਣ ਵਾਲਾ ਤੂੰ ਹੀ ਆ, ਪਾਣੀ ਵੀ ਤੂੰ ਹੀ ਆ, ਜਿਹੜਾ ਦੰਦਾਂ 'ਚ ਤੀਲਾ ਮਾਰੀਦਾ ਉਹ ਵੀ ਤੂੰ ਹੀ ਆ, ਸੰਗਤ ਨੂੰ ਸਾਦਾ ਵੀ ਤੂੰ ਹੀ ਆ, ਵਿਦਾ ਵੀ ਤੂੰ ਹੀ ਕਰਦਾ। ਈਵਨ ਕਿ ਤੂੰ ਕਿਸੇ ਵੀ ਇਨਸਾਨ ਦੇ ਉੱਤੇ ਚਾਹੁੰਦਾ ਕਿ ਮੈਂ ਆਪਣੀ ਮਿਹਰ ਕਰਾਂ, ਰਹਿਮਤ ਕਰਾਂ, ਤੇ ਉਸ ਇਨਸਾਨ ਨੂੰ ਤੂੰ ਆਪਣੇ ਵੱਲ ਟੋਰਨਾ ਸ਼ੁਰੂ ਕਰ ਦੇਣਾ। ਇਹ ਜੀ ਇਹਨਾਂ ਸ਼ਬਦਾਂ ਦਾ ਅਰਥ ਹੈ। ਅੱਛਾ ਸਾਕਬ ਭਾਈ, ਜਿਵੇਂ ਸਾਡਾ ਕੁਰਾਨ ਮਜੀਦ ਹੋ ਗਿਆ ਜਾਂ ਹੋਰ ਕਿਤਾਬਾਂ ਹੋ ਗਈਆਂ ਸਾਡੇ ਇਸਲਾਮੀ, ਇਹਨਾਂ ਦੀ ਕਿਹੜੀ ਕਿਤਾਬ ਹੈ? ਗੁਰੂ ਗ੍ਰੰਥ ਹੈ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ, ਇੱਕ ਮਜ਼ਹਬੀ ਕਿਤਾਬ ਇੱਕ ਹੀ ਹੈ ਗੁਰੂ ਗ੍ਰੰਥ ਸਾਹਿਬ। ਅੱਛਾ ਤੁਸੀਂ ਕਿਹੜੀ ਪੜ੍ਹੀ? ਥੋੜਾ ਹੋਰ ਕੋਈ ਪੜ੍ਹੀ ਗ੍ਰੰਥ ਵੀ ਤੁਹਾਂ ਕਿ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਤੁਹਾਨੂੰ ਪੜ੍ਹ ਕੇ ਸੁਣਾਈਏ ਸ਼ਬਦ? ਨਹੀਂ ਇਹ ਤੁਸੀਂ ਸ਼ਬਦ ਮੈਂ ਉਂਝ ਤੁਸੀਂ ਪੜ੍ਹੀ ਸਾਰੀ ਉਹ ਚੋਂ? ਸਾਰੀ ਤੇ ਸ਼ਾਇਦ ਕਿਸੇ ਸਿੱਖ ਨੇ ਵੀ ਨਾ ਪੜ੍ਹੀ ਹੋਵੇ, ਜਿਹੜੇ ਗ੍ਰੰਥੀ ਨੇ ਉਹਨਾਂ ਨੇ ਪੜ੍ਹੀਆਂ ਹੋਣਗੀਆਂ ਗ੍ਰੰਥਾਂ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਘਰਾਂ 'ਚ ਨਹੀਂ ਹੁੰਦੀ, ਇਹ ਸਿਰਫ ਗੁਰਦੁਆਰੇ ਹੁੰਦੀ ਹੈ। ਅੱਛਾ। ਬਲਕਿ ਮੈਨੂੰ ਨਹੀਂ ਯਾਦ ਕਿ ਮੈਂ ਮਤਲਬ ਕੋਲ ਬਹਿ ਕੇ ਸੁਣੀ ਜ਼ਰੂਰ ਆ, ਸ਼ਬਦ ਸੁਣੇ ਜ਼ਰੂਰ ਆ, ਲੇਕਿਨ ਮੈਂ ਆਪ ਨਹੀਂ ਸ਼ਾਇਦ ਜਿਹੜਾ ਨਾ ਆਪ ਨਹੀਂ। ਹਾਂ ਨਾਜ਼ਰੀਨ, ਸਾਰੀਆਂ ਜਿਹੜੀਆਂ ਗੱਲਾਂ ਸਾਕਬ ਭਾਈ ਨੇ, ਹਰਮਨ ਪਿਆਰੇ ਨੇ ਤੁਹਾਡੇ ਅੱਗੇ ਜਿਹੜੀ ਸਾਰੀਆਂ ਰੱਖੀਆਂ, ਜੋ ਮਾਲੂਮਾਤ ਇਹਨਾਂ ਨੂੰ ਹੈ ਸੀ ਗੁਰੂਆਂ ਬਾਰੇ, ਉਹਨਾਂ ਇਤਿਹਾਸ ਬਾਰੇ ਤੁਹਾਡੇ ਨਾਲ ਗੱਲਾਂ ਕੀਤੀਆਂ, ਤੁਹਾਡੇ ਰੂਬਰੂ ਰੱਖੀਆਂ। ਉਮੀਦ ਹੈ ਤੁਹਾਨੂੰ ਅੱਜ ਜਿਹੜੀ ਵੀਡੀਓ ਅੱਛੀ ਲੱਗੀ ਹੋਏਗੀ। ਫਿਰ ਬੈਕਗ੍ਰਾਉਂਡ ਜਿਹੜਾ ਹੈ ਉਹ ਵੀ ਸੱਚਖੰਡ ਸਾਹਿਬ ਜਿਹੜੇ ਨਜ਼ਰ ਆ ਰਹੇ ਤੁਹਾਨੂੰ, ਉਹਦੇ ਬਾਰੇ ਵੀ ਇਹਨਾਂ ਨੇ ਜਿਹੜਾ ਇਤਿਹਾਸ ਸਾਰਾ ਦੱਸਿਆ। ਵੀਡੀਓ ਅੱਛੀ ਲੱਗੀ ਹੋਈ ਲਾਈਕ ਕਮੈਂਟ ਲਾਜ਼ਮੀ ਕਰਿਆ ਕਰੋ। ਆਖਰ ਤੇ ਫਿਰ ਮੈਂ ਕਹਾਂਗਾ ਕਿ ਇਹਨਾਂ ਚੈਨਲ ਜਿਹੜਾ ਇਸੇ ਵੀਡੀਓ ਵਿੱਚ ਉੱਤੇ ਕਮੈਂਟ ਦੇ ਜਿਹਦੇ ਵਿੱਚ ਜਿਹੜਾ ਉਹ ਮੈਂਸ਼ਨ ਕੀਤਾ ਹੋਇਆ, ਉਹ ਤੋਂ ਡਾਇਰੈਕਟ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਲਾਜ਼ਮੀ ਕਰਿਆ ਜੇ, ਤੇ ਕਮੈਂਟ ਇੱਕ ਪਿਆਰਾ ਜਿਹਾ ਲਾਜ਼ਮੀ ਕਰਕੇ ਤਾਂ ਕਿ ਸਾਨੂੰ ਪਤਾ ਚੱਲ ਜਾਏ ਤੁਸੀਂ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ। ਤੇ ਦੂਸਰਾ, ਹਰਮਨ ਪਿਆਰਾ ਭਾਈ ਸਾਕਬ ਸਾਹਿਬ, ਤੁਹਾਡੇ ਬੜੀ ਮਿਹਰਬਾਨੀ, ਤੁਸੀਂ ਤਕਲੀਫ ਦੇ ਬਾਵਜੂਦ ਜਿਹੜਾ ਬਹਿ ਕੇ ਸਰਦਾਰਾਂ ਨੂੰ ਗੱਲਾਂ ਉਹਨਾਂ ਗੁਰੂਆਂ ਬਾਰੇ ਦੱਸੀਆਂ, ਤੇ ਤੁਹਾਡੀ ਬੜੀ ਮਿਹਰਬਾਨੀ। ਨਾਜ਼ਰੀਨ, ਮਿਲਣਾ ਕਿਸੇ ਨਵੀਂ ਵੀਡੀਓ ਨਾਲ, ਉਦੋਂ ਤੱਕ ਮੈਨੂੰ ਤੇ ਹਰਮਨ ਭਾਜੀ ਨੂੰ ਦਿਓ ਇਜਾਜ਼ਤ। ਰੱਬ ਰੱਖਾ ਜੀ।